ਮਹਿੰਗਾਈ ਨੇ ਇੱਕ ਤਰ੍ਹਾਂ ਨਾਲ ਲੋਕਾਂ ਦਾ ਦਮ ਪੂਰਾ ਐਨ ਘੁੱਟਿਆ ਪਿਆ ਆ। ਗੈਸ ਦੀ ਪ੍ਰਾਈਸ ਐਵਰੇਜ $4 ਪੂਰੇ ਅਮਰੀਕਾ 'ਚ ਹੋ ਗਈ ਆ, ਜਦ ਕਿ ਸਾਡੇ ਕੈਲੀਫੋਰਨੀਆ ਦੇ ਵਿੱਚ $6 ਦੇ ਲਾਗੇ-ਛਾਗੇ ਤੇ ਬੇ ਏਰੀਏ ਦੇ ਵਿੱਚ ਸਵਾ 6 $6.5 ਦੇ ਲਾਗੇ ਪਹੁੰਚ ਗਈ ਆ। ਇਹ ਵੀ ਰਿਪੋਰਟਸ ਆ ਰਹੀਆਂ ਵੀ ਸਮਰ ਐਂਡ ਤੱਕ ਐਵਰੇਜ ਗੈਸ ਦੀ ਪ੍ਰਾਈਸ $6 ਤੱਕ ਹੋ ਸਕਦੀ ਹੈ। ਜੇ $6 ਯੂਐਸਏ 'ਚ ਹੋਊਗੀ ਤਾਂ ਕੈਲੀਫੋਰਨੀਆ ਦਾ ਕੀ ਹਾਲ ਹੋਊਗਾ ਇਹ ਤੁਹਾਨੂੰ ਪਤਾ ਹੀ ਆ। ਬਾਕੀ ਹਰ ਇੱਕ ਚੀਜ਼ ਦੁੱਧ ਰੋਜ਼ਮਰਰਾ ਦੀ ਜ਼ਿੰਦਗੀ ਜੋ ਚੀਜ਼ਾਂ ਤੁਸੀਂ ਯੂਜ਼ ਕਰਦੇ ਆ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਆ। ਸੋ ਹੁਣ ਦੇਖਦੇ ਆ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਫੈਡਰਲ ਰਿਜ਼ਰਵ ਬੋਰਡ ਨੇ ਤਾਂ ਇਹ ਕਿਹਾ ਆ ਵੀ ਹੋ ਸਕਦਾ ਜੂਨ ਵਾਲੀ ਮੀਟਿੰਗ 'ਚ 0.5% ਹੋਰ ਇੰਟਰਸਟ ਰੇਟ ਇਨਕਰੀਜ਼ ਕਰਨ, ਪਰ ਬਹੁਤ ਸਾਰੇ ਇਨਵੈਸਟਰ ਈਵਨ ਦੋ ਉਹਨੀ ਇੰਨੇ ਪੈਸੇ ਲੂਜ਼ ਕੀਤੇ ਉਹ ਕਹਿੰਦੇ ਵੀ 0.75% ਇੰਟਰਸਟ ਰੇਟ ਇਨਕਰੀਜ਼ ਕਰਨਾ ਚਾਹੀਦਾ ਆ, ਤਾਂ ਇਹ ਇਨਫਲੇਸ਼ਨ ਆ ਉਹ ਘਟ ਸਕਦੀ ਹੈਗੀ ਆ। ਜੀ, ਇਨਫੈਕਟ ਹਰਜੋਤ ਸਿੰਘ ਜੀ, ਨੈਸ਼ਨਲ ਐਵਰੇਜ $4.5 ਤੋਂ ਉੱਤੇ ਆ ਜੀ ਤੇ ਕੈਲੀਫੋਰਨੀਆ ਦੀ ਜਿਹੜੀ ਐਵਰੇਜ ਆ ਉਹ $6 ਤੋਂ ਉੱਤੇ ਆ। ਡੀਜ਼ਲ ਦੀ ਜਿਹੜੀ ਪ੍ਰਾਈਸ ਰਾਈਟ ਨਾਓ ਕਰੰਟ ਐਵਰੇਜ $6.5 ਤੋਂ ਉੱਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਆ ਤੇ ਨੈਸ਼ਨਲ ਜਿਹੜੀ ਆ ਉਹ ਵੀ ਜਿਹੜੀ $6 ਦੇ ਇਰਦ-ਗਿਰਦ ਘੁੰਮ ਰਹੀ ਹੈਗੀ ਆ। ਸੋ ਸਥਿਤੀ ਕੋਈ ਬਹੁਤੀ ਜਿਹੜੀ ਜ਼ਿਆਦਾ ਚੰਗੀ ਨਜ਼ਰ ਨਹੀਂ ਆ ਰਹੀ ਹੈਗੀ। ਮਹਿੰਗਾਈ ਨੇ ਇੱਕ ਤਰ੍ਹਾਂ ਨਾਲ ਲੋਕਾਂ ਦਾ ਦਮ ਪੂਰਾ ਐਨ ਘੁੱਟਿਆ ਪਿਆ ਆ। ਗੈਸ ਦੀ ਪ੍ਰਾਈਸ ਐਵਰੇਜ $4 ਪੂਰੇ ਅਮਰੀਕਾ 'ਚ ਹੋ ਗਈ ਆ, ਜਦ ਕਿ ਸਾਡੇ ਕੈਲੀਫੋਰਨੀਆ ਦੇ ਵਿੱਚ $6 ਦੇ ਲਾਗੇ-ਛਾਗੇ ਤੇ ਬੇ ਏਰੀਏ ਦੇ ਵਿੱਚ ਸਵਾ 6 $6.5 ਦੇ ਲਾਗੇ ਪਹੁੰਚ ਗਈ ਆ। ਇਹ ਵੀ ਰਿਪੋਰਟਸ ਆ ਰਹੀਆਂ ਵੀ ਸਮਰ ਐਂਡ ਤੱਕ ਐਵਰੇਜ ਗੈਸ ਦੀ ਪ੍ਰਾਈਸ $6 ਤੱਕ ਹੋ ਸਕਦੀ ਹੈ। ਜੇ $6 ਯੂਐਸਏ 'ਚ ਹੋਊਗੀ ਤਾਂ ਕੈਲੀਫੋਰਨੀਆ ਦਾ ਕੀ ਹਾਲ ਹੋਊਗਾ ਇਹ ਤੁਹਾਨੂੰ ਪਤਾ ਹੀ ਆ। ਬਾਕੀ ਹਰ ਇੱਕ ਚੀਜ਼ ਦੁੱਧ ਰੋਜ਼ਮਰਰਾ ਦੀ ਜ਼ਿੰਦਗੀ ਜੋ ਚੀਜ਼ਾਂ ਤੁਸੀਂ ਯੂਜ਼ ਕਰਦੇ ਆ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਆ। ਸੋ ਹੁਣ ਦੇਖਦੇ ਆ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਫੈਡਰਲ ਰਿਜ਼ਰਵ ਬੋਰਡ ਨੇ ਤਾਂ ਇਹ ਕਿਹਾ ਆ ਵੀ ਹੋ ਸਕਦਾ ਜੂਨ ਵਾਲੀ ਮੀਟਿੰਗ 'ਚ 0.5% ਹੋਰ ਇੰਟਰਸਟ ਰੇਟ ਇਨਕਰੀਜ਼ ਕਰਨ, ਪਰ ਬਹੁਤ ਸਾਰੇ ਇਨਵੈਸਟਰ ਈਵਨ ਦੋ ਉਹਨੀ ਇੰਨੇ ਪੈਸੇ ਲੂਜ਼ ਕੀਤੇ ਉਹ ਕਹਿੰਦੇ ਵੀ 0.75% ਇੰਟਰਸਟ ਰੇਟ ਇਨਕਰੀਜ਼ ਕਰਨਾ ਚਾਹੀਦਾ ਆ, ਤਾਂ ਇਹ ਇਨਫਲੇਸ਼ਨ ਆ ਉਹ ਘਟ ਸਕਦੀ ਹੈਗੀ ਆ। ਜੀ, ਇਨਫੈਕਟ ਹਰਜੋਤ ਸਿੰਘ ਜੀ, ਨੈਸ਼ਨਲ ਐਵਰੇਜ $4.5 ਤੋਂ ਉੱਤੇ ਆ ਜੀ ਤੇ ਕੈਲੀਫੋਰਨੀਆ ਦੀ ਜਿਹੜੀ ਐਵਰੇਜ ਆ ਉਹ $6 ਤੋਂ ਉੱਤੇ ਆ। ਡੀਜ਼ਲ ਦੀ ਜਿਹੜੀ ਪ੍ਰਾਈਸ ਰਾਈਟ ਨਾਓ ਕਰੰਟ ਐਵਰੇਜ $6.5 ਤੋਂ ਉੱਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਆ ਤੇ ਨੈਸ਼ਨਲ ਜਿਹੜੀ ਆ ਉਹ ਵੀ ਜਿਹੜੀ $6 ਦੇ ਇਰਦ-ਗਿਰਦ ਘੁੰਮ ਰਹੀ ਹੈਗੀ ਆ। ਸੋ ਸਥਿਤੀ ਕੋਈ ਬਹੁਤੀ ਜਿਹੜੀ ਜ਼ਿਆਦਾ ਚੰਗੀ ਨਜ਼ਰ ਨਹੀਂ ਆ ਰਹੀ ਹੈਗੀ। ਮਹਿੰਗਾਈ ਨੇ ਇੱਕ ਤਰ੍ਹਾਂ ਨਾਲ ਲੋਕਾਂ ਦਾ ਦਮ ਪੂਰਾ ਐਨ ਘੁੱਟਿਆ ਪਿਆ ਆ। ਗੈਸ ਦੀ ਪ੍ਰਾਈਸ ਐਵਰੇਜ $4 ਪੂਰੇ ਅਮਰੀਕਾ 'ਚ ਹੋ ਗਈ ਆ, ਜਦ ਕਿ ਸਾਡੇ ਕੈਲੀਫੋਰਨੀਆ ਦੇ ਵਿੱਚ $6 ਦੇ ਲਾਗੇ-ਛਾਗੇ ਤੇ ਬੇ ਏਰੀਏ ਦੇ ਵਿੱਚ ਸਵਾ 6 $6.5 ਦੇ ਲਾਗੇ ਪਹੁੰਚ ਗਈ ਆ। ਇਹ ਵੀ ਰਿਪੋਰਟਸ ਆ ਰਹੀਆਂ ਵੀ ਸਮਰ ਐਂਡ ਤੱਕ ਐਵਰੇਜ ਗੈਸ ਦੀ ਪ੍ਰਾਈਸ $6 ਤੱਕ ਹੋ ਸਕਦੀ ਹੈ। ਜੇ $6 ਯੂਐਸਏ 'ਚ ਹੋਊਗੀ ਤਾਂ ਕੈਲੀਫੋਰਨੀਆ ਦਾ ਕੀ ਹਾਲ ਹੋਊਗਾ ਇਹ ਤੁਹਾਨੂੰ ਪਤਾ ਹੀ ਆ। ਬਾਕੀ ਹਰ ਇੱਕ ਚੀਜ਼ ਦੁੱਧ ਰੋਜ਼ਮਰਰਾ ਦੀ ਜ਼ਿੰਦਗੀ ਜੋ ਚੀਜ਼ਾਂ ਤੁਸੀਂ ਯੂਜ਼ ਕਰਦੇ ਆ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਆ। ਸੋ ਹੁਣ ਦੇਖਦੇ ਆ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਫੈਡਰਲ ਰਿਜ਼ਰਵ ਬੋਰਡ ਨੇ ਤਾਂ ਇਹ ਕਿਹਾ ਆ ਵੀ ਹੋ ਸਕਦਾ ਜੂਨ ਵਾਲੀ ਮੀਟਿੰਗ 'ਚ 0.5% ਹੋਰ ਇੰਟਰਸਟ ਰੇਟ ਇਨਕਰੀਜ਼ ਕਰਨ, ਪਰ ਬਹੁਤ ਸਾਰੇ ਇਨਵੈਸਟਰ ਈਵਨ ਦੋ ਉਹਨੀ ਇੰਨੇ ਪੈਸੇ ਲੂਜ਼ ਕੀਤੇ ਉਹ ਕਹਿੰਦੇ ਵੀ 0.25% ਇੰਟਰਸਟ ਰੇਟ ਇਨਕਰੀਜ਼ ਕਰਨਾ ਚਾਹੀਦਾ ਆ, ਤਾਂ ਇਹ ਇਨਫਲੇਸ਼ਨ ਆ ਉਹ ਘਟ ਸਕਦੀ ਹੈਗੀ ਆ। ਜੀ, ਇਨਫੈਕਟ ਹਰਜੋਤ ਸਿੰਘ ਜੀ, ਨੈਸ਼ਨਲ ਐਵਰੇਜ $4.5 ਤੋਂ ਉੱਤੇ ਆ ਜੀ ਤੇ ਕੈਲੀਫੋਰਨੀਆ ਦੀ ਜਿਹੜੀ ਐਵਰੇਜ ਆ ਉਹ $6 ਤੋਂ ਉੱਤੇ ਆ। ਡੀਜ਼ਲ ਦੀ ਜਿਹੜੀ ਪ੍ਰਾਈਸ ਰਾਈਟ ਨਾਓ ਕਰੰਟ ਐਵਰੇਜ $6.5 ਤੋਂ ਉੱਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਆ ਤੇ ਨੈਸ਼ਨਲ ਜਿਹੜੀ ਆ ਉਹ ਵੀ ਜਿਹੜੀ $6 ਦੇ ਇਰਦ-ਗਿਰਦ ਘੁੰਮ ਰਹੀ ਹੈਗੀ ਆ। ਸੋ ਸਥਿਤੀ ਕੋਈ ਬਹੁਤੀ ਜਿਹੜੀ ਜ਼ਿਆਦਾ ਚੰਗੀ ਨਜ਼ਰ ਨਹੀਂ ਆ ਰਹੀ ਹੈਗੀ।